ਰਸ਼ੀਆ ਨੇ ਜਦੋਂ ਤੋਂ ਹੀ ਇੱਕ ਵਾਲ ਸਟਰੀਟ ਜਰਨਲ ਦਾ ਰਿਪੋਰਟਰ ਅਰੈਸਟ ਕੀਤਾ ਆ। ਹੁਣ ਇਹ ਖਬਰਾਂ ਆ ਰਹੀਆਂ ਵੀ ਉਸ ਤੋਂ ਕਿਤੇ ਪਹਿਲਾਂ ਅਮਰੀਕਾ ਵਾਲਿਆਂ ਨੇ ਤੇ ਹੋਰ ਵੈਸਟਰਨ ਕੰਟਰੀਜ਼ ਨੇ ਕਿੰਨੀ ਹੀ ਵੱਡੀ ਗਿਣਤੀ ਦੇ ਵਿੱਚ ਰਸ਼ੀਆ ਦੇ ਜੋ ਸਿਪਾਹੀ ਆ ਉਹਨਾਂ ਨੂੰ ਅਰੈਸਟ ਕੀਤਾ ਸੀ, ਉਹ ਅਨਮਾਸਕ ਕੀਤੇ ਸੀ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਚੁੱਕਾ ਹੈਗਾ ਆ। ਕਹਿੰਦੇ ਵੀ ਪੋਲੈਂਡ ਨੇ 9 ਦੇ ਕਰੀਬ ਰਸ਼ੀਅਨਸ ਇਸ ਮਹੀਨੇ ਦੇ ਵਿੱਚ, ਕੱਲੇ ਇਸ ਮਹੀਨੇ ਦੇ ਵਿੱਚ ਅਰੈਸਟ ਕੀਤੇ ਆ, ਜੋ ਕਿ ਇੱਕ ਰੇਲ ਰਾਊਟ ਜਾਂਦਾ ਹੈਗਾ ਵੈਸਟਰਨ ਮਿਲਟਰੀ ਏਡ ਦਾ ਯੂਕਰੇਨ ਨੂੰ, ਉਹਨੂੰ ਡੀਰੇਲ ਕਰਨ ਦੀ, ਉਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਯੂਐਸ ਦੀ ਅਥਾਰਟੀ ਨੇ ਇੱਕ ਰਸ਼ੀਅਨ ਸਪਾਈ ਨੂੰ ਇਸ ਹਿਸਾਬ ਦੇ ਨਾਲ ਅਰੈਸਟ ਕੀਤਾ ਵੀ ਉਹ ਜੌਨ ਹੌਪਕਿੰਸ ਸਕੂਲ ਆਫ ਐਡਵਾਂਸ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਐਜ਼ ਏ ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਜਿਹੜਾ ਆ ਪੜ੍ਹ ਰਿਹਾ ਸੀ, ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜੋ ਹੌਗ ਦੇ ਵਿੱਚ ਆ ਉੱਥੇ ਜੌਬ ਕਰਨੀ ਸੀ। ਸਵੀਡਨ, ਨਾਰਵੇ, ਜਰਮਨੀ, ਇਹ ਸਾਰੇ ਮੁਲਕਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਜੋ ਰਸ਼ੀਆ ਦੇ ਸਿਪਾਹੀ ਆ ਉਹ ਅਰੈਸਟ ਕੀਤੇ ਆ, ਜੇਲ੍ਹ 'ਚ ਪਾਏ ਆ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ ਹੈਗਾ ਆ। ਗ੍ਰੀਸ ਦੇ ਵਿੱਚ ਇੱਕ ਨਿਟਿੰਗ ਸ਼ਾਪ ਜੋ ਐਥਨਸ ਦੇ ਵਿੱਚ ਆ, ਉਹਦਾ ਓਨਰ ਵੀ ਐਜ਼ ਏ ਰਸ਼ੀਅਨ ਸਪਾਈ ਅਰੈਸਟ ਕੀਤਾ ਗਿਆ ਹੈਗਾ ਆ। FBI ਤੇ CIA, ਇਹ ਸਾਰੇ ਮੁਲਕਾਂ ਦੇ ਨਾਲ ਰਲ ਕੇ ਜੋ ਰਸ਼ੀਅਨ ਸਪਾਈਜ਼ ਹੈਗੇ ਆ ਉਹਨਾਂ ਦੇ ਅਗੇਂਸਟ FBI ਤੇ CIA ਨੇ ਇੱਕ ਜੰਗ ਸ਼ੁਰੂ ਕੀਤੀ ਹੋਈ ਹੈਗੀ ਆ। ਸੋ USA ਦੇ ਵਿੱਚ ਜੋ ਇੱਕ ਐਜ਼ ਏ ਸਟੂਡੈਂਟ, ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਪੜ੍ਹ ਰਿਹਾ ਸੀ, ਐਕਚੁਅਲ ਉਹ ਰਸ਼ੀਅਨ ਸੀ, ਨਾਂ ਵੀ ਸਾਰਾ ਕੁਝ ਉਸਨੇ ਚੇਂਜ ਕੀਤਾ ਸੀ। ਤੇ ਜੋ CIA ਤੇ FBI ਬੜੀ ਹੈਰਾਨ ਆ ਵੀ ਕਿਸ ਤਰ੍ਹਾਂ ਜੌਨ ਹੌਪਕਿੰਸ ਯੂਨੀਵਰਸਿਟੀ, ਜਿਹੜੀ ਬੜੀ ਟੌਪ ਨੌਚ ਯੂਨੀਵਰਸਿਟੀ ਹੈ USA ਦੀ, ਉਹਦੇ ਵਿੱਚ ਉਸ ਨੂੰ ਐਡਮਿਸ਼ਨ ਮਿਲ ਗਿਆ ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹੜੀ ਆ ਉੱਥੇ ਕੰਮ ਕਰਨਾ ਸੀ। ਤੁਸੀਂ ਨੈਚੁਰਲੀ ਵੀ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੁ ਜਿਹੜੀ ਆ ਉਹਨਾਂ ਦੀ ਹੈਲਪ ਕਰਨੀ ਸੀ। ਰਸ਼ੀਆ ਨੇ ਜਦੋਂ ਤੋਂ ਹੀ ਇੱਕ ਵਾਲ ਸਟਰੀਟ ਜਰਨਲ ਦਾ ਰਿਪੋਰਟਰ ਅਰੈਸਟ ਕੀਤਾ ਆ। ਹੁਣ ਇਹ ਖਬਰਾਂ ਆ ਰਹੀਆਂ ਵੀ ਉਸ ਤੋਂ ਕਿਤੇ ਪਹਿਲਾਂ ਅਮਰੀਕਾ ਵਾਲਿਆਂ ਨੇ ਤੇ ਹੋਰ ਵੈਸਟਰਨ ਕੰਟਰੀਜ਼ ਨੇ ਕਿੰਨੀ ਹੀ ਵੱਡੀ ਗਿਣਤੀ ਦੇ ਵਿੱਚ ਰਸ਼ੀਆ ਦੇ ਜੋ ਸਿਪਾਹੀ ਆ ਉਹਨਾਂ ਨੂੰ ਅਰੈਸਟ ਕੀਤਾ ਸੀ, ਉਹ ਅਨਮਾਸਕ ਕੀਤੇ ਸੀ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਚੁੱਕਾ ਹੈਗਾ ਆ। ਕਹਿੰਦੇ ਵੀ ਪੋਲੈਂਡ ਨੇ 9 ਦੇ ਕਰੀਬ ਰਸ਼ੀਅਨਸ ਇਸ ਮਹੀਨੇ ਦੇ ਵਿੱਚ, ਕੱਲੇ ਇਸ ਮਹੀਨੇ ਦੇ ਵਿੱਚ ਅਰੈਸਟ ਕੀਤੇ ਆ, ਜੋ ਕਿ ਇੱਕ ਰੇਲ ਰਾਊਟ ਜਾਂਦਾ ਹੈਗਾ ਵੈਸਟਰਨ ਮਿਲਟਰੀ ਏਡ ਦਾ ਯੂਕਰੇਨ ਨੂੰ, ਉਹਨੂੰ ਡੀਰੇਲ ਕਰਨ ਦੀ, ਉਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਯੂਐਸ ਦੀ ਅਥਾਰਟੀ ਨੇ ਇੱਕ ਰਸ਼ੀਅਨ ਸਪਾਈ ਨੂੰ ਇਸ ਹਿਸਾਬ ਦੇ ਨਾਲ ਅਰੈਸਟ ਕੀਤਾ ਵੀ ਉਹ ਜੌਨ ਹੌਪਕਿੰਸ ਸਕੂਲ ਆਫ ਐਡਵਾਂਸ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਐਜ਼ ਏ ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਜਿਹੜਾ ਆ ਪੜ੍ਹ ਰਿਹਾ ਸੀ, ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜੋ ਹੌਗ ਦੇ ਵਿੱਚ ਆ ਉੱਥੇ ਜੌਬ ਕਰਨੀ ਸੀ। ਸਵੀਡਨ, ਨਾਰਵੇ, ਜਰਮਨੀ, ਇਹ ਸਾਰੇ ਮੁਲਕਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਜੋ ਰਸ਼ੀਆ ਦੇ ਸਿਪਾਹੀ ਆ ਉਹ ਅਰੈਸਟ ਕੀਤੇ ਆ, ਜੇਲ੍ਹ 'ਚ ਪਾਏ ਆ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ ਹੈਗਾ ਆ। ਗ੍ਰੀਸ ਦੇ ਵਿੱਚ ਇੱਕ ਨਿਟਿੰਗ ਸ਼ਾਪ ਜੋ ਐਥਨਸ ਦੇ ਵਿੱਚ ਆ, ਉਹਦਾ ਓਨਰ ਵੀ ਐਜ਼ ਏ ਰਸ਼ੀਅਨ ਸਪਾਈ ਅਰੈਸਟ ਕੀਤਾ ਗਿਆ ਹੈਗਾ ਆ। FBI ਤੇ CIA, ਇਹ ਸਾਰੇ ਮੁਲਕਾਂ ਦੇ ਨਾਲ ਰਲ ਕੇ ਜੋ ਰਸ਼ੀਅਨ ਸਪਾਈਜ਼ ਹੈਗੇ ਆ ਉਹਨਾਂ ਦੇ ਅਗੇਂਸਟ FBI ਤੇ CIA ਨੇ ਇੱਕ ਜੰਗ ਸ਼ੁਰੂ ਕੀਤੀ ਹੋਈ ਹੈਗੀ ਆ। ਸੋ USA ਦੇ ਵਿੱਚ ਜੋ ਇੱਕ ਐਜ਼ ਏ ਸਟੂਡੈਂਟ, ਬ੍ਰਾਜ਼ੀਲੀਅਨ ਸਟੂਡੈਂਟ ਬਣ ਕੇ ਪੜ੍ਹ ਰਿਹਾ ਸੀ, ਐਕਚੁਅਲ ਉਹ ਰਸ਼ੀਅਨ ਸੀ, ਨਾਂ ਵੀ ਸਾਰਾ ਕੁਝ ਉਸਨੇ ਚੇਂਜ ਕੀਤਾ ਸੀ। ਤੇ ਜੋ CIA ਤੇ FBI ਬੜੀ ਹੈਰਾਨ ਆ ਵੀ ਕਿਸ ਤਰ੍ਹਾਂ ਜੌਨ ਹੌਪਕਿੰਸ ਯੂਨੀਵਰਸਿਟੀ, ਜਿਹੜੀ ਬੜੀ ਟੌਪ ਨੌਚ ਯੂਨੀਵਰਸਿਟੀ ਹੈ USA ਦੀ, ਉਹਦੇ ਵਿੱਚ ਉਸ ਨੂੰ ਐਡਮਿਸ਼ਨ ਮਿਲ ਗਿਆ ਤੇ ਉਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹੜੀ ਆ ਉੱਥੇ ਕੰਮ ਕਰਨਾ ਸੀ। ਤੁਸੀਂ ਨੈਚੁਰਲੀ ਵੀ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੁ ਜਿਹੜੀ ਆ ਉਹਨਾਂ ਦੀ ਹੈਲਪ ਕਰਨੀ ਸੀ।